पहले तो जरा पाकिस्तान हॉकी टीम की परफॉर्मेंस बारे गल करते हैं। तुसी की समझते हो प्रो लीग तो कुछ बेहतर परफॉर्मेंस नज़र आई है क्योंकि जो शायकीन ने वो ज़्यादा खफा नहीं ने क्योंकि इंडिया के खिलाफ भी असी 5-3 तो हारे खिलाड़ी कोई जो फाइटिंग का जो इंटेंट है जज्बा नज़र आ रहा है। तुसी की कहते हो इस बारे च? पहले तो ਤੁਹਾਡਾ बहुत शुक्रिया जी। मेरा ख्याल है जी फर्क तो बड़ा ढेर सारा फर्क है। देखो 8-8 9-9 गोल तो हारते सीगे, हुण तुसी एक गोल नाल हार रहे हो या बराबर कर रहे हो और मेरे ख्याल नाल और फिर जित भी रहे हो। देखो मिक्स है ਜਦੋਂ ਤੁਸੀਂ यूरोपियन टीमां ਦੇ ਖਿਲਾਫ ਖੇਡਦੇ ਹੋ 5-5 7-7 ਸਾਲ ਬਾਅਦ ਤੇ ਫਿਰ ਉਹਦਾ ਰਿਜ਼ਲਟ ਜਿਹੜਾ 9-10 ਗੋਲਾਂ ਦੇ ਮੁਕਾਬਲੇ ਤੇ ਹਾਰਦੇ ਹੁੰਦਾ ਸੀ। ਲੇਕਿਨ ਹੁਣ ਤੁਸੀਂ ਇਹ ਦੇਖੋ ਕਿ ਪ੍ਰੋ ਲੀਗ ਤੋਂ ਬਾਅਦ ਤੁਸੀਂ ਰਿਜ਼ਲਟ ਦੇ ਰਹੇ ਹੋ 2 ਗੋਲ ਤੋਂ 1 ਗੋਲ ਤੋਂ ਹਾਰ ਰਹੇ ਹੋ, यूरोपियन टीम ਨਾਲ ਬਰਾਬਰ ਕਰ ਰਹੇ ਹੋ, ਫਿਰ ਤੁਸੀਂ ਉਹਨਾਂ ਨਾਲ ਅੱਗੇ ਜਿੱਤ ਵੀ ਰਹੇ ਹੋ। ਇਹ ਮੁਸਲਸਲ ਹੋਣ ਵਾਲਾ ਕੰਮ ਹੈ। ਇਹ 2 ਮਹੀਨੇ ਜਾਂ 4 ਮਹੀਨੇ ਦੀ ਗੱਲ ਨਹੀਂ ਹੈਗੀ। ਦੇਖੋ ਮਹੀਉਲਦੀਨ ਵਾਨੀ ਸਾਹਿਬ ਜਦੋਂ ਦਾ ਨਾਂ ਆਉਂਦਾ ਨਾ ਤਾਂ ਸਾਡੇ ਜ਼ਿਹਨ 'ਚ ਇੱਕ ਨਾਂ ਆ ਜਾਂਦਾ ਨਾਲ ਹੀ। ਉਹ ਜਦੋਂ ਸੇਠੀ ਸਾਹਿਬ ਨੂੰ ਉਹਦਾ ਦਿੱਤਾ ਗਿਆ ਸੀ ਨਾ ਕ੍ਰਿਕਟ ਦਾ ਤੇ ਸਾਰਿਆਂ ਨੇ ਤਨਕੀਦ ਕੀਤੀ ਸੀ ਕਿ ਇੱਕ ਮਤਲਬ ਸਹਾਬੀ ਜਾਂ ਫਿਰ ਇੱਕ ਬੇਰੋਗੇਟ। ਲੇਕਿਨ ਕੁਝ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਉਹ ਕੰਮ ਕਰਨ ਦੀ ਜਦੋਂ ਨੀਅਤ ਕਰ ਲੈਣ ਤੇ ਉਹ ਪੂਰਾ ਕਰਕੇ ਛੱਡਦੇ ਨੇ। ਮੇਰੇ ਖਿਆਲ ਨਾਲ ਟੀਮ ਇਸ ਜਿਹੜੀ ਡਾਇਰੈਕਸ਼ਨ ਦੀ ਜਿਹੜੀ ਲੋੜ ਸੀ डायरेक्शन बेहतर है। पॉजिटिव चीज़ा ने मसले मसाइल डेफिनेट एक दो दिन नहीं मुकते गए, लेकिन तुहानू इंशाअल्लाह ताला आने वाले ਜਿਹੜੇ 2 टूरनामेंट एक टूरनामेंट ਜਿਹੜਾ ਤੁਹਾਡਾ ਆ ਰਿਹਾ ਬਲਕਿ ਏਸ਼ੀਅਨ ਗੇਮਸ ਆ ਰਹੀਆਂ ਨੇ ਉਸ ਤੋਂ ਪਹਿਲੇ ਅਸੀਂ ਜਾ ਰਹੇ ਹਾਂ ਕੋਰੀਆ ਜਾ ਰਹੇ ਹਾਂ ਜੀ ਔਰ ਉਹਦੇ ਕੌਮ ਨੂੰ ਖੁਸ਼ਖਬਰੀ ਮਿਲੇਗੀ ਔਰ ਉੱਥੇ ਬੜਾ ਫਾਈਟ ਕਿਸਮ ਦਾ ਇਹ ਹੋਏਗਾ ਏਸ਼ੀਅਨ ਗੇਮਸ ਕਿਉਂਕਿ ਅਸੀਂ टारगेट पे लेके जा रहे हैं कि ਅਸੀਂ 올림픽 ਵਾਸਤੇ ਕੁਆਲੀਫਾਈ ਕਰਨਾ ਤੇ ਉਹਦੇ ਵਾਸਤੇ ਸਾਡੀ ਟੀਮ ਤਿਆਰ ਵੀ ਹੈ ਔਰ ਤੁਸੀਂ ਖੁਦ ਵੀ ਕਹਿ ਰਹੇ ਹੋ ਕਿ ਉਹਦੇ ਜਿਹੜਾ ਫਾਈਟਿੰਗ ਵਾਲਾ ਇੱਕ ਜਜ਼ਬਾ ਹੈ ਉਹ ਨਜ਼ਰ ਆ ਰਿਹਾ ਹੈ। ਪਰਵੇਜ਼ ਸਾਹਿਬ, ਪਾਕਿਸਤਾਨ ਹਾਕੀ ਲੀਗ ਵੀ ਕਰਾਉਣ ਦਾ ਐਲਾਨ ਕੀਤਾ ਗਿਆ ਹੈਗਾ ਤੇ ਇਸ ਹਵਾਲੇ ਨਾਲ ਤੁਹਾਡੀ ਮੁਲਾਕਾਤਾਂ ਹੋਈਆਂ ਨੇ FIH ਦੇ ਪ੍ਰੈਜ਼ੀਡੈਂਟ ਤੈਯਬ ਅਕਰਮ ਸਾਹਿਬ ਨਾਲ ਵੀ ਤੇ ਕੱਲ ਜਿਹੜੀ ਇੱਕ ਵਰਲਡ ਸਮਿਟ ਹੋਈ ਉਹਦੇ ਵਿੱਚ ਤੁਸੀਂ ਹਿੱਸਾ ਲਿਆ ਹੈਗਾ ਤੇ ਕੀ ਖੁਸ਼ਖਬਰੀਆਂ ਸਾਡੀਆਂ ਫੈਨਸ ਨੂੰ ਦੱਸੋਗੇ ਤੁਸੀਂ ਆਉਣ ਵਾਲੇ ਦਿਨਾਂ 'ਚ ਕਿਹੜੀ ਟੀਮਾਂ ਜਿਹੜੀਆਂ ਪਾਕਿਸਤਾਨ ਆਉਣ ਤੇ ਰਾਜ਼ੀ ਨੇ ਜਿਨ੍ਹਾਂ ਨਾਲ ਗੱਲਬਾਤ ਜਾਰੀ ਹੈਗੀ ਆ ਤੇ ਲੀਗ ਦੇ ਹਵਾਲੇ ਨਾਲ ਕੀ ਡਿਵੈਲਪਮੈਂਟ ਸਾਹਮਣੇ ਆ ਰਹੀ ਹੈ ਅਜੇ ਤੱਕ? ਲੀਗ ਜਿਹੜੀ ਹੈ ਜੀ ਉਹ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਸਾਡੀ ਬੜੀ ਕੋਸ਼ਿਸ਼ ਹੈ ਅਸੀਂ ਮਤਲਬ ਕਿ ਲੀਗ ਕਰਾ ਦਈਏ। ਉਹਦੇ ਤੇ ਮੈਂ ਫਿਰ ਕਹਾਂਗਾ ਰਾਣਾ ਮਸ਼ਹੂਦ ਸਾਹਿਬ ਤੇ ਮਹੀਉਲਦੀਨ ਵਾਨੀ ਸਾਹਿਬ ਜਿਹੜੇ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਫਾਈਨਲਾਈਜ਼ ਹੋ ਚੁੱਕੀਆਂ ਹੋਈਆਂ ਨੇ। ਲੀਗ ਕਰਾਉਣ ਵਾਲੀ ਮਤਲਬ ਜਿਹੜੇ ਮਾਮਲਾਤ ਨੇ ਉਹ ਸਾਰੇ ਪੇਪਰ ਵਰਕ ਰੈਡੀ ਹੈ। ਤੁਹਾਨੂੰ ਅਗਲੇ ਕੁਝ ਦਿਨਾਂ ਦੇ ਵਿੱਚ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਨਜ਼ਰ ਆਉਣਗੀਆਂ, ਤੁਹਾਡੇ ਨਾਲ ਸ਼ੇਅਰ ਵੀ ਕੀਤੀਆਂ ਜਾਣਗੀਆਂ ਕਿਉਂਕਿ ਜ਼ਾਹਿਰ ਹੈ ਇਬਤਦਾਈ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਮਤਲਬ ਕੰਮ ਕੀਤਾ ਜਾ ਰਿਹਾ ਪਹਿਲੀ ਦਫਾ ਹੋਣੀ ਹੈ ਲੇਕਿਨ ਜਲਦੀ ਤੁਹਾਨੂੰ ਉਹਦੇ ਤੇ ਰਿਜ਼ਲਟ ਨਜ਼ਰ ਆਏਗਾ। ਜਿਸ ਤੱਕ ਗੱਲ ਹੈਗੀ ਹੈ FIH ਦੇ ਸਦਰ ਨਾਲ ਮੁਲਾਕਾਤ ਬਹੁਤ ਅੱਛੀ ਰਹੀ ਹੈ ਜਿਹਦੇ ਵਿੱਚ ਜ਼ਾਹਿਰ ਹੈ ਉਹਨਾਂ ਨੇ ਪਾਕਿਸਤਾਨ ਵਾਸਤੇ ਬੜੀ ਬੈਸਟ ਆਫ ਲੱਕ ਗੁੱਡ ਲੱਕ ਦਾ ਕਿਹਾ ਔਰ ਉਹਨੇ ਕਿਹਾ ਜੀ ਬਿਲਕੁਲ ਜਦੋਂ ਇਹ ਲੀਗ ਸਟਾਰਟ ਹੋਏਗੀ ਸਾਡੀ ਜੋ ਵੀ FIH ਵੱਲੋਂ ਲੋੜ ਹੋਏਗੀ ਉਹ ਨਾਲ ਖਲੋਏਗੀ, ਚਾਹੇ ਉਹ ਤਰੀਕਾਂ ਦੀ ਗੱਲ ਹੋਵੇ, ਚਾਹੇ ਪਲੇਅਰਾਂ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਰਿਲੀਜ਼ ਕਰਨ ਦੀ ਗੱਲ ਹੋਵੇ। FIH ਦੀ ਬੜੀ ਕੋਸ਼ਿਸ਼ ਹੋਏਗੀ ਕਿ ਏਸ਼ੀਆ ਦੇ ਵਿੱਚ ਦੂਸਰੀ ਵੱਡੀ ਲੀਗ ਸਟਾਰਟ ਹੋਵੇ ਜਿਸ ਤਰ੍ਹਾਂ ਦੀ ਇੰਡੀਆ ਚੱਲਦੀ ਪਈ ਹੈ ਤਾਂ ਕਿ ਪਾਕਿਸਤਾਨ ਦਾ ਉਹ ਦੌਰ ਵੇਲਾ ਉਹ ਵਾਪਸ ਆਵੇ ਜਿਹੜਾ ਕਦੀ ਇੱਥੇ ਹੁੰਦਾ ਸੀਗਾ। अच्छा परवेज साहब, ਅਸੀਂ ਜੇ ਗੱਲ ਕਰੀਏ यूरोपियन हॉकी तो अपना जरा मुवाजना भी ਅਸੀਂ कर लिए। यह भी कहा जाता है कि हॉकी सिर्फ पंजाब तक महदूद हो गई है, कोई खास इंफ्रास्ट्रक्चर भी नहीं है। तो बलोचिस्तान KP या सिंध की गल करिए उत्थे कोई ज़्यादा टैलेंट सानू नज़र नहीं आता तो उत्थे भी कोई टैलेंट हंट प्रोग्राम जिवें दे कैंप लगणगे कि उत्थों भी जो ਅਸੀਂ ਵੇਖੀਏ कि खिलाड़ी खेडन आके। अगर अपना सवाल दोबारा रिपीट करोगे तो आवाज़ कटेगी सी। वैसा मैं कह रहा है कि पंजाब भी ज़्यादा मतलब ਅਸੀਂ ਵੇਖਦੇ हैं कि हॉकी ਦਾ ਜਿਹੜੇ खिलाड़ी ने ज़्यादा ਵੱਧ ਆਉਂਦੇ ਅੱਗੇ ਟੈਲੈਂਟ ਸਾਨੂੰ ਨਜ਼ਰ ਆਉਂਦਾ ਲੇਕਿਨ ਪੰਜਾਬ ਅਸੀਂ ਗੱਲ ਕਰੀਏ KPK ਦੀ ਬਲੋਚਿਸਤਾਨ ਸਿੰਧ ਦੀ ਉੱਥੇ ਜ਼ਿਆਦਾ ਕੋਈ ਟੈਲੈਂਟ ਹੰਟ ਪ੍ਰੋਗਰਾਮ ਨਜ਼ਰ ਨਹੀਂ ਆਉਂਦੇ, ਨਾ ਹੀ ਕੋਈ ਖਾਸ ਇਨਫਰਾਸਟ੍ਰਕਚਰ ਹੈ। ਕਹਿੰਦੇ ਉੱਤੇ ਵੀ ਕੰਮ ਹੋ ਰਿਹਾ ਬੜਾ ਵੱਡਾ ਮੇਲਾ ਲੱਗਣ ਵਾਲਾ ਜੀ ਤੁਹਾਡੇ ਨਵੰਬਰ ਦੇ। ਅਸੀਂ ਸਿਰਫ ਇੱਕ ਵੈਦਰ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਟੈਲੈਂਟ ਹੰਟ ਦਾ ਇੱਕ ਮੇਲਾ ਲਾਈਏ ਤੇ ਜਿਹਦੇ 'ਚ ਮੌਸਮ ਚੰਗਾ ਨਾ ਹੋਵੇ ਤੇ ਬੱਚਿਆਂ ਨਾਲ ਜ਼ਿਆਦਤੀ ਨਾ ਹੋ ਜਾਵੇ। ਲੇਕਿਨ ਤੁਸੀਂ ਵੇਖੋਗੇ ਕਿ ਤੁਹਾਨੂੰ ਨਵੰਬਰ ਦੇ ਵਿੱਚ ਪ੍ਰਾਇਮਸ ਯੂਥ ਪ੍ਰੋਗਰਾਮ ਦੇ ਪਲੇਟਫਾਰਮ ਤੋਂ ਹਾਕੀ ਤੋਂ ਲੈ ਕੇ 4 ਸੂਬਿਆਂ ਦੇ ਵਿੱਚ ਬਲਕਿ GB ਤੇ ਕਸ਼ਮੀਰ ਦੇ ਵਿੱਚ ਹਾਕੀ ਦਾ ਟੈਲੈਂਟ ਹੰਟ ਦੇ ਨਾਂ ਤੇ ਬਹੁਤ ਵੱਡਾ ਮੇਲਾ ਲੱਗਣ ਵਾਲਾ ਹੈ ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਨਾਲ ਬੱਚੇ ਸ਼ਿਰਕਤ ਕਰਨਗੇ ਔਰ ਤੁਹਾਨੂੰ ਹਰ ਪਾਸੇ ਹਾਕੀ ਨਜ਼ਰ ਆਏਗੀ ਜਿਵੇਂ ਤੁਹਾਨੂੰ 1980 ਦੀ ਦਹਾਈ ਦੇ ਵਿੱਚ ਜਾਂ 90 ਦੀ ਦਹਾਈ ਦੇ ਵਿੱਚ ਹਾਕੀ ਨਜ਼ਰ ਆਉਂਦੀ ਸੀ। ਕਿਉਂਕਿ ਇਹਦੇ ਤੇ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਕੁਝ ਦਿਨਾਂ ਬਾਅਦ ਤੁਹਾਨੂੰ ਇਹਦੇ ਸਾਰੀਆਂ ਰਿਪੋਰਟਾਂ ਲੱਭਣਗੀਆਂ। ਤੁਸੀਂ ਦੇਖੋਗੇ ਕਿ ਇੰਨਾ ਕੰਮ ਹੋ ਰਿਹਾ ਹੈ ਹਾਕੀ ਤੇ ਕਿ ਤੁਸੀਂ ਦੇਖੋਗੇ ਇਸ ਵਕਤ
ਪਾਕਿਸਤਾਨ ਦੀਆਂ ਕਿੰਨੀਆਂ ਟੀਮਾਂ ਜਿਹੜੀਆਂ ਨੇ ਮਤਲਬ ਕਿ ਤੁਹਾਡੀ ਰਸ਼ੀਆ ਟੀਮ ਜਾ ਰਹੀ ਹੈ, ਤੁਹਾਡੀ ਉਸ ਤੋਂ ਬਾਅਦ ਜੂਨੀਅਰ ਕੱਪ ਖੇਡਣ ਵਾਸਤੇ ਜਾ ਰਹੀ ਹੈ, ਏਸ਼ੀਅਨਸ ਗੇਮ ਖੇਡਣ ਵਾਸਤੇ ਜਾ ਰਹੇ ਨੇ, ਔਰ ਫਿਰ ਤੁਹਾਡੀਆਂ ਟੀਮਾਂ ਵਾਪਸ ਆ ਰਹੀਆਂ ਨੇ। ਬਲਕਿ ਮੈਂ ਤੁਹਾਨੂੰ ਤੁਹਾਡੇ ਪ੍ਰੋਗਰਾਮ ਵਿੱਚ ਕੋਈ ਹੋਰ ਖੁਸ਼ ਖਬਰੀ ਦੇਵਾਂ ਕਿ ਜਨਵਰੀ ਦੇ ਵਿੱਚ ਐਂਡ ਜਨਵਰੀ ਦੇ ਫਰਵਰੀ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਇਹ ਆਫੀਸ਼ੀਅਲੀ ਅਨਾਉਂਸ ਹੋਏਗਾ ਕਿ ਪੋਲੈਂਡ ਦੀ ਟੀਮ ਤੇ ਕੈਨੇਡਾ ਦੀ ਟੀਮ ਪਾਕਿਸਤਾਨ ਦੇ ਵਿੱਚ ਆਣਗੀਆਂ, ਔਰ ਪਾਕਿਸਤਾਨ ਦੀ ਟੀਮ ਇੱਕ ਸਹਿ ਮੁਲਕੀ ਜਿਹੜਾ ਟੂਰਨਾਮੈਂਟ ਹੈ ਉਹ ਵੀ ਖੇਲਿਆ ਜਾਏਗਾ। ਉਹ ਵੀ ਆਪਣੇ ਬਹੁਤ ਸਾਰੇ ਮਰਾਹਲ ਜਿਹੜੇ ਨੇ ਉਹ ਤੈਅ ਹੋ ਚੁੱਕੇ ਨੇ, ਬਸ ਡੇਟਾ ਦਾ ਐਲਾਨ ਹੋਣਾ ਹੈ ਕਿ ਕਦੋਂ ਹੋਣੀਆਂ ਨੇ। ਔਰ ਉਸ ਤੋਂ ਇਲਾਵਾ ਕਿਉਂਕਿ ਜ਼ਾਹਿਰ ਹੈ ਕੱਲ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਉਹ ਮੌਜੂਦ ਸਨ, ਕੱਲ ਉਹਨਾਂ ਦੀਆਂ ਜਿਹੜੀਆਂ ਮੁਲਾਕਾਤਾਂ ਨੇ, ਅਗਰ ਸਵਾਲ ਕਰੋ ਮੈਂ ਤੁਹਾਨੂੰ ਦੱਸਾਂ ਕਿਹਦੇ ਨਾਲ ਹੋਈਆਂ ਨੇ ਤੇ ਕੀ ਚੀਜ਼ਾਂ ਉਹਦੇ 'ਚ ਵੀ ਆਉਣ ਵਾਲੀਆਂ ਨੇ। ਤੇ ਕਿਹੜੇ ਲੋਕਾਂ ਨਾਲ ਕੱਲ ਤੁਹਾਡੀ ਮੁਲਾਕਾਤਾਂ ਹੋਈਆਂ ਨੇ? ਕੋਈ ਇੰਡੀਅਨ ਨਾਲ ਵੀ ਤੁਹਾਡੀ ਮੁਲਾਕਾਤ ਹੋਈ, ਗੱਪਸ਼ਪ ਉਹਨਾਂ ਨਾਲ ਵੀ ਕੋਈ ਲੱਗੀ ਇਸ ਹਵਾਲੇ ਨਾਲ? ਦੇਖੋ ਜੀ, ਪਹਿਲੀ ਗੱਲ ਤੇ ਇਹ ਕਿ ਜਿਹੜੀ ਸਭ ਤੋਂ ਵੱਡੀ ਮੁਲਾਕਾਤ ਸੀ ਉਹ FIH ਦੇ ਸਦਰ ਤੈਯਬ ਇਕਰਾਮ ਸਾਹਿਬ ਨਾਲ ਸੀ, ਜਿਹੜੀ ਕਿ ਬਹੁਤ ਪੋਜ਼ਿਟਿਵ ਰਹੀ ਹੈ। ਔਰ ਜ਼ਾਹਿਰ ਹੈ ਉਹਨਾਂ ਦਾ ਹੋਮਲੈਂਡ ਵੀ ਹੈ, ਔਰ ਉਹ ਇਸ ਵਕਤ ਕੋਸ਼ਿਸ਼ ਕਰ ਰਹੇ ਨੇ ਕਿ ਦੁਨੀਆ ਦੇ ਹਰ ਕੋਨੇ ਤੇ ਹਾਕੀ ਪਹੁੰਚੇ, ਦੁਨੀਆ ਦੇ ਹਰ ਬੱਚੇ ਨੂੰ, ਕਿਉਂਕਿ ਹਾਕੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਵੀ ਹਾਕੀ ਜਾਣ ਵਾਲੀਆਂ ਨੇ। ਤੁਹਾਡੇ ਆਸਟ੍ਰੋ ਸਟਾਫ ਦੇ ਬੜੇ ਮਸਲੇ ਮਸਾਇਲ ਨੇ ਕਿ ਤੁਹਾਡਾ ਪਾਣੀ ਜਿਹੜਾ ਉਹ ਕਿੰਨਾ ਜ਼ਾਇਆ ਹੁੰਦਾ ਹੈ, ਡਰਾਈ ਆਸਟ੍ਰੋ ਸਟਾਫ ਤੋਂ ਲੈ ਕੇ। ਤੇ ਉਹਦੇ ਵਿੱਚ ਜਿਹੜੀ ਵਾਨੀ ਸਾਹਿਬ ਨਾਲ ਮੁਲਾਕਾਤ ਸੀ, ਔਰ ਵਾਨੀ ਸਾਹਿਬ ਨੇ ਜੋ ਪ੍ਰੈਜ਼ੀਡੈਂਟ FIH ਨੂੰ ਕਿਹਾ, ਉਹਨਾਂ ਨੇ ਜੀ ਬਿਲਕੁਲ ਸਾਡੇ ਲਈ ਪਾਸੇ ਹੋਏਗਾ। ਵੱਡੀ ਮੁਲਾਕਾਤ ਸੀ। ਹਾਲੈਂਡ ਇੱਕ ਹਾਕੀ ਦੇ ਹਵਾਲੇ ਨਾਲ, ਸਪੋਰਟ ਦੇ ਹਵਾਲੇ ਨਾਲ ਵੱਡਾ ਮੁਲਕ ਹੈ। ਹਾਲੈਂਡ ਦੇ ਜਿਹੜੇ ਹਾਲੈਂਡ ਡੱਚ ਹਾਕੀ ਫੈਡਰੇਸ਼ਨ ਹੈ, ਉਹਦੇ ਸਦਰ ਐਰਿਕ ਨਾਲ ਮੁਲਾਕਾਤ ਹੋਈ ਵਾਨੀ ਸਾਹਿਬ ਦੀ, ਜਿਹਦੇ 'ਚ ਉਹਨਾਂ ਨੇ ਯਕੀਨ ਦਿਲਾਇਆ ਕਿ ਕਿਉਂਕਿ ਵਾਨੀ ਸਾਹਿਬ ਦਾ ਕੰਸਰਨ ਹੈ ਕਿ ਜੂਨੀਅਰ ਟੀਮਾਂ ਆਉਣ ਤਾਂ ਕਿ ਸਾਡੇ ਜੂਨੀਅਰ ਬੱਚੇ ਖੇਲਣ ਔਰ ਅੱਗੇ ਜਾ ਕੇ ਉਹ ਬਿਹਤਰ ਪਰਫਾਰਮ ਕਰ ਸਕੇ ਉੱਤੇ ਆ ਕੇ। ਤੇ ਹਾਲੈਂਡ ਦੀ ਟੀਮ ਤੋਂ ਜੂਨੀਅਰ ਦੇ ਆਉਣ ਦੇ ਅਗਲੇ ਸਾਲ ਚਾਂਸ ਨੇ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੇ ਯਕੀਨ ਦਹਾਨੀ ਕਰਾਈ ਹੈ। ਉਸ ਤੋਂ ਬਾਅਦ ਸਾਡੀ ਜਿਹੜੇ CEO ਨੇ ਜਰਮਨ ਹਾਕੀ ਕਲੱਬ ਦੇ, ਉਹਨਾਂ ਨਾਲ ਬੜੀ ਪੋਜ਼ਿਟਿਵ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜਿਹੜੀ ਅੰਡਰ 21 ਟੀਮ ਹੈ ਉਹ ਪਿਛਲੇ ਸਾਲ ਭੇਜ ਚੁੱਕੇ ਹਾਂ, ਸਾਡਾ ਬੜਾ ਅੱਛਾ ਐਕਸਪੀਰੀਅੰਸ ਹੈ। ਉਹਨਾਂ ਨੇ ਆਉਣ ਦੀ ਯਕੀਨ ਦਹਾਨੀ ਕਰਾਈ ਹੈ। ਇਸੇ ਤਰ੍ਹਾਂ ਬੈਲਜੀਅਮ ਦੇ ਜਿਹੜੇ ਹੈਡ ਨੇ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਹੈ। ਉਸ ਤੋਂ ਇਲਾਵਾ ਸਾਡੀ ਅਰਜਨਟੀਨਾ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਹੋਈ, ਜਿਹਨੇ ਯਕੀਨ ਦਿਲਾਇਆ ਕਿ ਜੀ ਸਾਡੀਆਂ ਜੂਨੀਅਰ ਟੀਮਾਂ ਤੁਸੀਂ ਜਦੋਂ ਕਹੇਗਾ ਪਾਕਿਸਤਾਨ ਅਸੀਂ ਭੇਜਾਂਗੇ, ਤੁਸੀਂ ਸਾਨੂੰ ਮਤਲਬ ਕਿ ਦਾਵਤ ਦਿਓ, ਹਮੇਸ਼ਾ ਅਸੀਂ ਪਾਕਿਸਤਾਨ ਆਉਣ ਵਾਸਤੇ ਰਾਜ਼ੀ ਹਾਂ। ਇਸੇ ਤਰ੍ਹਾਂ ਫਰਾਂਸ ਦੇ ਸਦਰ ਨਾਲ ਮੁਲਾਕਾਤ ਹੋਈ। ਆਸਟ੍ਰੇਲੀਆ ਦੀ ਜਿਹੜੀ ਕਿ ਜਿਹੜੀ ਪ੍ਰੈਜ਼ੀਡੈਂਟ ਹੈ, ਵੂਮਨ ਹੈ, ਉਹਦੇ ਨਾਲ ਬੜੀ ਪੋਜ਼ਿਟਿਵ ਹੋਈ। ਸ਼ੀ ਵਾਸ ਵੈਰੀ, ਉਹਨੇ ਬਲਕਿ ਯਾਦ ਕੀਤਾ, ਦੱਸਿਆ ਕਿ ਜਦੋਂ ਉਹ ਪਾਕਿਸਤਾਨ ਆਉਂਦੀ ਸੀ ਔਰ ਪਾਕਿਸਤਾਨ ਦੀ ਹਾਕੀ ਨੇ ਸਾਨੂੰ ਕਿਸ ਤਰ੍ਹਾਂ ਮਾਜ਼ੀ ਦੇ ਵਿੱਚ ਮੁਸ਼ਕਲ ਟਾਈਮ ਦਿੱਤਾ, ਸਾਡੀ ਬੜੀ ਵਿਸ਼ ਤੇ ਖੁਆਇਸ਼ ਹੈ। ਤੇ ਕੱਲ ਮੇਰੇ ਖਿਆਲ ਹੈ 10 ਤੋਂ 12 ऐसे, हाँ ਤੁਸੀਂ इंडियन ਦਾ ਪੁੱਛਿਆ, इंडियन जी भोलेनाथ उनके जो हैं सेक्रेटरी हैं, उनके साथ प्रेसिडेंट साहब की बड़ी अच्छी मुलाकात हुई। दोनों के दरमियान बड़े जो है वो खूबसूरत जुमलों का तबादला हुआ और दोनों वहां पर देखें मुल्क के हालात जो है वो अपनी जगह पे है, मुल्क की पॉलिसियां अपनी जगह पे है, लेकिन जो स्पोर्ट्स है उसकी हमेशा कभी भी नहीं कहा जाता कि स्पोर्ट्स की कोई दीवारें हैं। इंडियन जो है उन्होंने सेक्रेटरी ने दावत दी है, क्योंकि जलंधर में एशिया कप होने जा रहा है, एशियंस गेम या एशिया कप होने जा रहा है, कि उसमें अगर पाकिस्तान शिरकत करे तो ये बड़ा अच्छा होगा। और उसके बाद फिर पाकिस्तान में अप्रैल में यूसुफ भाई आपको पता है कि जो सार्क ममालिक है उनकी हॉकी होने जा रही है, और अगर उनकी ये विश है कि अगर पाकिस्तान जो है वो एशिया कप खेलने के लिए अंदर आता है तो उसके बाद जो इंडिया की टीम है वो लाहौर आ सकेगी। लेकिन जाहिर है ये दोनों मुल्कों के जो हॉकी सरबराह है उनकी ख्वाहिश हो सकती है, विश हो सकती है, कोशिश हो सकती है। इस पे फैसला जो है वो हुकूमतों ने करना है, अदारों ने करना है, वज़ीर आज़म ने करना है। तो ये अपने अपने दोनों ममालिक में जाके जाएंगे और जो उनकी मुलाकात हुई है उस हवाले से मेरे ख्याल में ब्रीफ करेंगे। मुमकिन है कि कौम को यहाँ पर भी अच्छी खबरें मिले। तो अगर मिला जुला देखूं तो 10 से 12 जो हॉकी सरबराह के प्रेसिडेंट हैं जिनके साथ डायरेक्ट PHF के प्रेसिडेंट महिउद्दीन वानी की मुलाकात हुई है, और उसको हमने पूरा एक मेरे ख्याल में कल का दिन जो है ना वो पाकिस्तान की हॉकी का आप गेम चेंज डे भी कह सकते हैं, जिसमें वानी साहब ने एक बहुत बड़ा पूरे का पूरा दिन गुजारा है।